ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 12 ਅਗਸਤ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹ 'ਤੇ ਕਮੈਂਟ ਕਰੋ ਤੇ ਹੋ ਸਕੇ ਤੇ ਇਹਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ। ਹੁਣ ਉਹਨੇ ਅੱਜ ਦੀਆਂ ਗੱਲਾਂ ਬਾਤਾਂ ਵਾਲੇ ਪਾਸੇ ਜਿਨ੍ਹਾਂ ਤੇ ਚਾਨਣ ਪਾਉਣਾ। ਜਿਹੜੀ ਪਹਿਲੀ ਖਬਰ ਅਸੀਂ ਚਾਨਣ ਪਾਉਣਾ ਹੈ ਉਹ ਇਮਰਾਨ ਖਾਨ ਸਾਹਿਬ ਨੇ ਦਰੁਸਤੀ ਆਖਿਆ ਸੀ ਤੇ ਹਰ ਗੁਜ਼ਰਤੇ ਦਿਨ ਦੇ ਨਾਲ ਉਸ ਗੱਲ ਦੀ ਜਿਹੜੀ ਰਿਐਲਿਟੀ ਹੈ, ਜਿਹੜਾ ਸੱਚ ਹੈ, ਉਹ ਸਾਡੇ ਸਾਹਮਣੇ ਆਉਂਦਾ ਤੇ ਇਹ ਜਿਹੜੇ ਬੇਵਕੂਫ ਨੇ ਨੂਨ ਵਾਲੇ ਉਹ ਵੀ ਸਾਹਮਣੇ ਆਉਂਦੇ। ਇਮਰਾਨ ਖਾਨ ਨੇ ਆਖਿਆ ਸੀ ਵੀ ਇੱਕ ਤੇ ਪੜ੍ਹੇ ਲਿਖੇ ਨਹੀਂ ਤੇ ਦੂਜਾ ਇਹ ਕੋਸ਼ਿਸ਼ ਨਹੀਂ ਕਰਦੇ। ਤੁਸੀਂ ਸੋਹਣੀ ਰੱਖਿਆ ਵੀ ਨਕਲ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ, ਪਰ ਇਹ ਨਾ ਇੱਥੇ ਅਕਲ ਹੈ ਨਾ ਨਕਲ ਹੈ। ਤੇ ਮੈਂ ਇਹ ਤਾਂ ਨਹੀਂ ਆਖਾਂਗਾ ਸ਼ਕਲਾਂ ਤੇ ਰੱਬ ਦੀਆਂ ਬਣਾਈਆਂ, ਇਹ ਨਹੀਂ ਮੈਂ ਆਖਾਂਗਾ ਵੀ ਨਾ ਇੱਥੇ ਸ਼ਕਲ ਹੈ। ਸ਼ਕਲਾਂ ਰੱਬ ਦੀਆਂ ਨੇ, ਉਹਦੇ 'ਤੇ ਗੱਲ ਨਹੀਂ ਅਸੀਂ ਕਰਾਂਗੇ, ਪਰ ਨਾ ਅਕਲ ਹੈ ਤੇ ਨਾ ਹੀ ਨਕਲ ਹੈ। ਇਹ ਤੁਹਾਨੂੰ ਅਸੀਂ ਇੱਕ ਆਡੀਓ ਸੁਣਾਉਣੀ ਹੈ। ਇਹ ਬੰਦ ਫੋਨ ਦੇ ਉੱਤੇ ਹੀ ਭਾਈ ਹੋਣੀ ਜਿਹੜੇ ਉਹਨਾਂ ਨੇ ਜਿਵੇਂ ਪਹਿਲਾਂ ਤੁਹਾਨੂੰ ਚੇਤੇ ਕਰੋ ਕਿ ਇਹ ਆਖਿਆ ਸੀ ਵੀ ਮੀਆਂ ਸਾਹਿਬ ਤੁਹਾਡਾ ਹੀ ਵਿਜ਼ਨ ਹੈ, ਤੁਸੀਂ ਮੌਕਾ ਦਿੱਤਾ। ਉਹ ਪਹਿਲੀ ਸਟੋਰੀ ਸੀ, ਉੱਤੇ ਅਜੇ ਛਿੱਤਰ ਘੱਟ ਪਏ ਸਨ ਸੋਸ਼ਲ ਮੀਡੀਆ 'ਤੇ ਵੀ ਭਾਈ ਰਾਣਾ ਮਸ਼ਹੂਦ ਸਾਹਿਬ ਨੇ ਆਖਿਆ ਵੀ ਮੈਂ ਤੇ ਹੋਰ ਖਾਣੇ ਨੇ। ਮਤਲਬ ਕਈ ਵਾਰੀ ਬੰਦਾ ਆਂਦਾ ਵੀ ਲੱਗੀਆਂ ਨੇ ਮੌਜਾਂ ਹੁਣ ਲਾਈ ਰੱਖੀ ਸੋਹਣਿਆ, ਤੇ ਉਹ ਜਿਵੇਂ ਆਂਦੇ ਨੇ ਵੀ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਹੀ ਰੰਬਾ ਰੱਖ। ਕਈ ਬੰਦਿਆਂ ਨੂੰ ਚਸਕਾ ਪੈ ਜਾਂਦਾ। ਅੱਛਾ, ਇਹ ਤੁਹਾਨੂੰ ਮੇਰੀ ਗੱਲ ਐਵੇਂ ਭੈੜੀ ਲੱਗਦੀ ਹੋਏਗੀ, ਲੇਕਿਨ ਤੁਸੀਂ ਕਿਸੇ ਪਿੰਡ 'ਚ ਰਹਿਣ ਵਾਲੇ ਬੰਦੇ ਕੋਲ ਪੁੱਛ ਲਓ ਵੀ ਕਈ ਵਾਰੀ ਬਜ਼ੁਰਗ ਇਹੋ ਜਿਹੇ ਹੁੰਦੇ ਸਨ ਪਿੰਡਾਂ 'ਚ ਵੀ ਜਿਹੜੇ ਐਵੇਂ ਗਾਲਾਂ ਕੱਢਦੇ ਸਨ, ਅਤੇ ਉਹ ਨਿਆਣੇ ਨਿੱਕੇ ਜਿਹੜੇ ਨਾ ਲਾਗੋਂ ਦੀ ਲੰਘਦੇ ਉਹਨਾਂ ਨੂੰ ਜਾਣ ਕੇ ਛੇੜ ਕੇ ਲੰਘਦੇ ਸਨ ਵੀ ਦੋ ਗਾਲਾਂ ਹੀ ਕੱਢ ਦਿਓ ਬਾਬਾ ਜੀ। ਮਤਲਬ ਕਿ ਉਹਨਾਂ ਨੂੰ ਸਵਾਦ ਆਉਂਦਾ ਸੀ ਗਾਲਾਂ ਖਾਣ ਦਾ। ਅਤੇ ਇਹ ਕਈ ਐਸੇ ਬੰਦੇ ਨੇ ਵੱਡੇ ਹੋ ਕੇ ਵੀ ਮੇਰਾ ਖਿਆਲ ਸਵਾਦ ਆਉਂਦਾ ਗਾਲਾਂ ਖਾਣ ਦਾ। ਅਤੇ ਇਹ ਹੀ ਸਾਡੇ ਦੋਸਤ ਜਿਹੜੇ ਰਾਣਾ ਮਸ਼ਹੂਰ ਸਾਹਿਬ ਨੇ, ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਚਸਕਾ ਹੈ, ਠਰਕ ਹੈ ਉਹਨਾਂ ਦਾ ਇਹ ਜ਼ਾਹਿਰ ਹੈ ਪੰਜਾਬ 'ਚ ਕੰਮ ਕੀਤਾ ਹੋਇਆ। ਅਤੇ ਉਹ ਤੁਹਾਨੂੰ ਪਤਾ ਕਈ ਵਾਰੀ ਜ਼ਰਾ ਲਿੱਸੇ PRO ਹੁੰਦੇ ਨੇ। PRO ਅਫਸਰ ਹੁੰਦਾ ਜਿਹੜਾ ਇਨਫੋਰਮੇਸ਼ਨ ਡਿਪਾਰਟਮੈਂਟ ਤੋਂ ਤੁਹਾਨੂੰ ਲੱਭਾ ਹੁੰਦਾ। ਕਈ ਚੰਗੇ ਤਗੜੇ PRO ਹੁੰਦੇ ਨੇ ਅਤੇ ਕਈ ਲਿੱਸੇ ਹੁੰਦੇ ਨੇ। ਮੇਰਾ ਖਿਆਲ ਰਾਣਾ ਸਾਹਿਬ ਨੂੰ ਕੋਈ ਲਿੱਸਾ PRO ਲੱਭਿਆ ਅਤੇ ਆਪ ਤੇ ਅਕਲ ਪੂਰੀ ਹੈ ਸਾਡੇ ਸੱਜਣ ਦੀ। ਉਹਨਾਂ ਨੂੰ ਕਿਸੇ PRO ਨੇ ਕਿਹਾ ਵੀ ਸਰ ਹੁਣ ਪਬਲਿਸਿਟੀ ਸਟੰਟ ਜਿਹੜਾ ਅਗਰ ਤੁਸੀਂ ਖਬਰਾਂ 'ਚ ਆਉਣਾ ਹੈ ਨਾ, TV ਦੀਆਂ ਹੈਡਲਾਈਨਾਂ 'ਚ ਆਉਣਾ ਹੈ, ਅਤੇ ਹੁਣ ਤੁਸੀਂ ਨਜ਼ਰ ਆਓ ਅਰਸ਼ਦ ਨਦੀਮ ਦੇ ਨਾਲ ਫੋਨ 'ਤੇ ਗੱਲ ਕਰਦੇ ਹਾਂ। ਹੁਣ ਫੋਨ ਬੰਦ ਹੈ, ਉਹ ਤੁਸੀਂ ਵੇਖ ਸਕਦੇ ਹੋ, ਉਹਦੇ 'ਚ ਕੋਈ ਬੱਤੀ ਛੱਤੀ ਨਹੀਂ ਜਗਣ ਡਈ। ਨਾਰਮਲੀ ਤੁਸੀਂ ਗੱਲ ਕਰੋ ਤੇ ਹਿਲਦਾ ਫੋਨ, ਥੋੜ੍ਹੀ ਬਹੁਤ ਕੋਈ ਬੱਤੀ ਛੱਤੀ ਜਗਦੀ ਉਹਦੇ 'ਤੇ ਪਤਾ ਲੱਗਦਾ ਵੀ ਕਾਲ ਮਿਲੀ ਹੈ। ਉਹ ਫੋਨ ਦੀ ਸਕਰੀਨ ਬੰਦ ਹੈ, ਤੁਸੀਂ ਵੀਡੀਓ 'ਤੇ ਵੇਖ ਸਕਦੇ ਹੋ। ਅਤੇ ਭਾਈ ਹੋਣੀ ਜਿਹੜੇ ਨੇ ਉਹਨਾਂ ਨੇ ਸਵਾਰੀ ਲੱਭੇ ਨਾ ਲੱਭੇ ਅਤੇ ਸਪੀਡ 190। ਉਹ ਅਗਲੇ ਪਾਸਿਓਂ ਇਹ ਮਤਲਬ ਤੁਸੀਂ ਸੁਣਿਆ ਤਾਂ ਹੋਏਗਾ ਮੁਹਾਵਰਾ ਪਹਿਲਾਂ ਵੀ ਸਵਾਰੀ ਲੱਭੇ ਨਾ ਲੱਭੇ ਸਪੀਡ 190। ਹੁਣ ਫੋਨ 'ਤੇ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਦੋ ਤਰਫਾ ਗੱਲ ਹੁੰਦੀ ਹੈ ਨਾ। ਤੁਸੀਂ ਕਿਸੇ ਬੰਦੇ ਨੂੰ ਗੱਲ ਕਹਿੰਦੇ ਹੋ ਕੋਈ, ਉਹ ਵਾਪਸ ਤੁਹਾਨੂੰ ਆਉਂਦਾ, ਤੁਸੀਂ ਵਿੱਚ ਉਹਦੇ ਆਹੋ ਆਹੋ ਕਰਦੇ ਹੋ। ਮੈਂ ਆਹੋ ਨਹੀਂ, ਆਹੋ ਵਾਲਾ ਨਹੀਂ ਆਖਣ ਡਿਆ। ਮੈਂ ਜਿਹੜਾ ਫੋਨ 'ਤੇ ਗੱਲ ਕਰਦੇ ਹਾਂ ਹਾਂਜੀ ਜਾਂ ਆਹੋ ਅਸੀਂ ਆਖਣੇ ਵਿੱਚ, ਅਤੇ ਅੰਗਰੇਜ਼ੀ ਦੇ ਵਿੱਚ ਜ਼ਾਹਿਰ ਆਹੋ ਨਹੀਂ ਆਖਾਂਗੇ, ਕੁਝ ਹੋਰ ਆਖਾਂਗੇ, ਲੇਕਿਨ ਪੰਜਾਬੀ 'ਚ ਉਰਦੂ 'ਚ ਗੱਲ ਕਰਦੇ ਹਾਂ ਹਾਂਜੀ ਜਾਂ ਜੀ ਜਾਂ ਆਹੋ। ਉਹ ਕੋਈ ਆਹੋ ਨਹੀਂ, ਕੋਈ ਜੀ ਨਹੀਂ, ਬਸ ਇਸ ਪਾਸਿਓਂ ਤੋਨਾ ਫਿੱਟ ਕੀਤਾ। ਇਹਨਾਂ ਤੁੰਨ ਕੇ ਰੱਖਿਆ, ਜਿਵੇਂ ਉਹ ਅਜ਼ਮਾ ਬੁਖਾਰੀ ਆਂਦੀ ਹੈ ਨਾ, ਹਾਫਿਜ਼ ਜੀ ਤੁੰਨ ਕੇ ਰੱਖੋ, ਉਵੇਂ ਹੀ ਮਸ਼ਹੂਦ ਸਾਹਿਬ ਨੇ ਤੁੰਨ ਕੇ ਰੱਖਿਆ ਕੰਮ। ਉਹਨਾਂ ਨੇ ਉਹੀ ਹੈ ਕਿ ਸਵਾਰੀ ਲੱਭੇ ਨਾ ਲੱਭੇ ਸਪੀਡ 190, ਇਕੱਲੇ ਹੀ ਗੱਲਾਂ ਕਰੀ ਆਉਂਦੇ ਨੇ। ਵੈਸੇ ਗੱਲ ਵੀ ਠੀਕ ਹੈ, ਇਹਦੇ 'ਚ ਸਾਡੀ ਵੀ ਜ਼ਿਆਦਤੀ, ਅਸੀਂ ਉਹਨਾਂ ਦੇ ਉੱਤੇ ਕ੍ਰਿਟਿਸਿਜ਼ਮ ਕਰਨ ਡਏ। ਜਦੋਂ ਫੋਨ 'ਤੇ ਪਰਲੇ ਪਾਸੇ ਕੋਈ ਬੰਦਾ ਹੀ ਨਹੀਂ ਹੈਗਾ ਅਤੇ ਮੈਨੂੰ ਦੱਸੋ ਫਿਰ ਉਹਨਾਂ ਇਕੱਲਿਆਂ ਹੀ ਗੱਲ ਕਰਨੀ ਹੈ? ਫਿਰ ਅਗਲੇ ਪਾਸੇ ਜਾਂ ਤਾਂ ਕੋਈ ਕੂੰਦਾ ਬੋਲਦਾ ਹੋਵੇ ਤਾਂ ਚਲੋ ਕੋਈ ਥੋੜ੍ਹਾ ਜਿਹਾ ਉਹਦੀ ਵੀ ਸੁਣਨ ਅਤੇ ਆਪਣੀ ਵੀ ਸੁਣਾਉਣ। ਉਹਨਾਂ ਇਕੱਲਿਆਂ ਹੀ ਜਿਹੜਾ ਸਕ੍ਰਿਪਟ PRO ਨੇ ਲਿਖ ਕੇ ਦਿੱਤਾ ਸੀ ਨਾ, ਉਹਨਾਂ ਪੜ੍ਹ ਛੜਿਆ ਜਨਾਬ ਇਕੱਲਿਆਂ ਹੀ 1 ਮਿੰਟ ਦੇ ਵਿੱਚ। ਇਹ ਜ਼ਰਾ ਸੁਣੋ ਖਾਂ ਭਾਈ ਹੋਰਾਂ ਦੀ ਅਰਸ਼ਦ ਨਦੀਮ ਦੇ ਨਾਲ ਗੱਲ। बहुत मुबारक, हीरो ऑफ पाकिस्तान, माशाल्लाह। अच्छा, शहबाज साहब जो है ना, वो खुद जब पहले हम फोन कर रहे थे ना, तो वो और मैं इकट्ठे बैठे थे रात, हमने आपका रो भी इकट्ठे देखी। उन्होंने इतनी खुशी का इजहार किया और वो फिर आपसे बस रब्ता नहीं हो सका। अब आपकी वापसी कब है? ठीक है, आपको ना जो आराम से टिकट मिलती है ना, क्योंकि फिर आपने पहले हमें बताना है थोड़ा टाइम देके। शहबाज साहब खुद आएंगे आपको रिसीव करने, पूरी कौम आएगी, हमें तो पूरा भरपूर आपका इस्तकबाल होगा, आपको एक पूरे जुलूस के अंदर लेकर आएंगे। माशाल्लाह माशाल्लाह भाई, आपने ना पूरे पाकिस्तान का सर पत्थर से बुलंद कर दिया। और जितना भी बात करें कम है। शहबाज साहब का था कि यूथ फेस्टिवल से लेके, और सबसे अच्छी बात है कि आपने हर दफा हर जगह इस बात का इजहार किया। तो अल्लाह ताला आपको और इज्जत। ਸੁਣ ਲਈ ਜੇ, ਤੁਹਾਨੂੰ ਹੁਣ ਆਪੇ ਪਤਾ ਲੱਗ ਗਿਆ ਕਿ ਭਾਈ ਹੋਰੀ ਜਿਹੜੇ ਨੇ ਉਹਨਾਂ ਨੂੰ ਭੈੜਾ ਸਕ੍ਰਿਪਟ ਲਿਖ ਕੇ ਦਿੱਤਾ। ਇੱਕ ਤਾਂ ਐਕਟਰ ਭੈੜੇ ਨੇ,
ਉੱਤੋਂ ਸਕ੍ਰਿਪਟ ਰਾਈਟਰ ਭੈੜਾ ਸੀ, ਤੇ ਫਿਰ ਉਹਦਾ ਜਿਹੜਾ ਨਤੀਜਾ ਆਉਣਾ ਸੀ ਉਹ ਡੱਬਾ ਫਿਲਮ ਹੀ ਆਉਣੀ ਸੀ, ਫਲਾਪ ਫਿਲਮ ਹੀ ਆਉਣੀ ਸੀ। ਉਹ ਹੁਣ ਤੁਸੀਂ ਵੇਖ ਲਿਆ ਸਰਕਾਰ ਨੂੰ ਵੀ ਇਕੱਲੇ ਹੀ ਅਰਸ਼ਦ ਨਦੀਮ ਨਾਲ ਗੱਲਾਂ ਕਰੀ ਜਾ ਰਹੇ ਨੇ, ਤੇ ਬਸ ਉਹ ਜਿਹੜੀ ਕਹਾਣੀ ਬਣਾਉਣੀ ਸੀ, ਬੁਣਨੀ ਸੀ ਵੀ ਮੈਂ ਖਬਰਾਂ 'ਚ ਆਉਣਾ, ਉਹ ਖਬਰਾਂ 'ਚ ਤੇ ਆ ਗਏ ਹੋ ਭਾਈ ਜੀ। ਪਰ ਤੁਹਾਨੂੰ ਜਿਹੜਾ ਲੋਕ ਇਸ ਵੇਲੇ ਤੁਹਾਡਾ ਇਕਬਾਲ ਬੁਲੰਦ ਕਰਨ ਡਏ ਨੇ, ਉਹ ਸੋਸ਼ਲ ਮੀਡੀਆ ਤੇ ਜਾ ਕੇ ਵੇਖ ਲਓ। ਤੇ ਮੇਰਾ ਮਸ਼ਵਰਾ ਇਹ ਹੈ ਕਿ ਉਹ ਇੱਕ ਹੈ, ਮੈਂ ਤੁਹਾਨੂੰ ਤਾਂ ਨਹੀਂ ਆਖਾਂਗਾ ਜ਼ਿੰਦਾ ਹੋ, ਅੱਲਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ, ਉਹ ਕਈ ਪੰਜਾਬੀ ਦਾ ਇੱਕ ਮੁਹਾਵਰਾ ਵੀ ਮੁਰਦਾ ਬੋਲੇ ਖੱਪਣ ਪਾੜੇ, ਤੇ ਤੁਸੀਂ ਜਨਾਬ ਜੇ ਨਾ ਬੋਲੋ, ਜ਼ਰਾ ਇਹੋ ਜਿਹੀਆਂ ਹਰਕਤਾਂ ਘੱਟ ਕਰੋ ਤੇ ਤੁਹਾਡੀ ਬਿਜ਼ਤੀ ਘੱਟ ਹੋਵੇ। ਲੇਕਿਨ ਤੁਹਾਨੂੰ ਕਿਹੜਾ ਕਿਸੇ ਨੇ, ਮੇਰਾ ਮਤਲਬ ਹੈ, ਨਾ ਕੋਈ ਸਮਝਾ ਸਕਦਾ, ਨਾ ਤੁਸੀਂ ਆਪ ਸਮਝ ਸਕਦੇ ਹੋ। ਤੇ ਵੈਸੇ ਵੀ ਵੀਡੀਓ 'ਚ ਰਹਿਣ ਦਾ ਤਾਂ ਤੁਹਾਨੂੰ ਸ਼ੌਕ ਹੀ ਬੜਾ ਮੇਰੇ ਦੋਸਤ। ਅੱਛਾ ਜੀ, ਇਸੇ ਦੇ ਉੱਤੇ ਅੱਗੋਂ ਜਵੇਰੀਆ ਸਦੀਕ ਸਾਹਿਬ ਆ, ਇਹਨਾਂ ਨੂੰ ਅਕਸਰ ਜਵੇਰੀਆ ਸਦੀਕੀ ਆਖ ਦਿੰਦੇ ਨੇ ਗਲਤੀ ਦੇ ਨਾਲ ਲੋਕੀ। ਜਵੇਰੀਆ ਸਦੀਕ ਇਹਨਾਂ ਦਾ ਨਾਂ ਹੈ। ਅਰਸ਼ਦ ਸ਼ਰੀਫ ਸਾਹਿਬ ਦੀ ਇਹ ਬੇਵਾ ਨੇ। ਇਹਨਾਂ ਨੇ ਆਖਿਆ ਕਿ ਨੂਨ ਲੀਗ ਵਾਲੇ ਜਿਹੜੇ ਨੇ, ਹੁਣ ਜ਼ਾਹਿਰ ਹੈ ਉਹਨਾਂ ਨੂਨ ਦਾ ਨਾਂ ਤਾਂ ਨਹੀਂ ਲਿਆ, ਲੇਕਿਨ ਉਹਨਾਂ ਨੇ ਆਖਿਆ ਵੀ ਕਿਸੇ ਦੀ ਤਮਗੇ ਦੀ ਚਮਕ ਨਾਲ ਜਿਹੜੀ ਬੰਦੇ ਦੇ ਆਪਣੇ ਮੂੰਹ ਤੇ ਪਈ ਹੋਈ ਸਿਆਹੀ ਹੁੰਦੀ ਹੈ ਨਾ, ਫਟਕਾਰ ਹੁੰਦੀ ਹੈ, ਉਹ ਨਹੀਂ ਘੱਟ ਹੋ ਸਕਦੀ। ਬੜੀ ਵੈਸੇ ਸੁਥਰੀ ਗੱਲ ਕੀਤੀ ਹੈ ਕਿ ਕਿਸੇ ਦੇ ਜਿਹੜਾ ਤਮਗੇ ਦੀ ਚਮਕ ਦੀ ਵਜ੍ਹਾ ਤੋਂ ਆਪਣੇ ਮੁਲਕ ਤੇ ਪਈ ਹੋਈ, ਆਪਣੇ ਮੂੰਹ ਤੇ ਪਈ ਹੋਈ ਜਿਹੜੀ ਸਿਆਹੀ ਹੈ, ਉਹਦੀ ਕਾਲਕ ਜਿਹੜੀ ਹੈ ਉਹ ਨਹੀਂ ਧੋਤੀ ਜਾ ਸਕਦੀ, ਹੈ ਸਾਫ਼ ਨਹੀਂ ਕੀਤੀ ਜਾ ਸਕਦੀ, ਹੈ ਘੱਟ ਨਹੀਂ ਕੀਤੀ ਜਾ ਸਕਦੀ। ਗੱਲ ਤੇ ਉਹਨਾਂ ਦੀ ਜਿਹੜੀ ਹੈ ਉਹ ਬਿਲਕੁਲ ਠੀਕ ਹੈ। ਅੱਛਾ ਜੀ, ਅੱਗੋਂ ਤੁਹਾਨੂੰ ਅਸੀਂ ਘਰ ਵਿਖਾਉਨੇ। ਇੱਕ ਪਾਸੇ ਤੁਹਾਡਾ ਅਰਸ਼ਦ ਨਦੀਮ ਹੈ, ਜਿਹਨੇ ਇਹ ਗੋਲਡ ਮੈਡਲ ਜਿੱਤ ਕੇ ਲਿਆਂਦਾ ਪਾਕਿਸਤਾਨ 'ਚ, ਤੇ ਜਿੱਥੇ ਉਹਨੇ ਟ੍ਰੇਨਿੰਗ ਕੀਤੀ, ਉਹ ਸਟੇਡੀਅਮ ਦੇ ਅੱਜ ਕਿਸੇ ਸਾਫੀ ਨੇ ਉਹਦੇ ਸਾਥੀਆਂ ਦੇ ਕੋਲੋਂ ਇੰਟਰਵਿਊ ਲਿਆ, ਤਾਂ ਉਹਨਾਂ ਕਿਹਾ ਵੀ ਉਹਦੇ ਕੋਲ ਜਿਹੜੇ ਰਨਿੰਗ ਸ਼ੂਜ਼ ਸਨ ਉਹ ਵੀ ਟੁੱਟੇ ਸਨ, ਉਹਨੂੰ ਕੋਈ ਚੰਗੇ ਸ਼ੂਜ਼ ਵੀ ਨਹੀਂ ਸੀ ਲੈ ਕੇ ਦਿੰਦਾ, ਉਹ ਟੁੱਟੇ ਸ਼ੂਜ਼ ਦੇ ਨਾਲ ਹੀ ਇੱਥੇ ਕਰਦਾ ਰਿਹਾ ਪ੍ਰੈਕਟਿਸ। ਇਹ ਅਸੀਂ ਨਹੀਂ ਆਖਣ ਡੇ, ਇਹ ਇੱਕ ਬੱਚਾ ਜਿਹੜਾ ਉਹਦੇ ਨਾਲ ਟ੍ਰੇਨਿੰਗ ਕਰਦਾ ਉਹ ਆਖਣ ਡਿਆ। ਤੇ ਉਹਨੇ ਨਾਲ ਇਹ ਵੀ ਆਖਿਆ ਵੀ ਇਹ ਜਿਹੜੇ ਐਲਾਨ ਸ਼ਲਾਨ ਕਰਨ ਡਏ ਨਾ ਸਾਰੇ ਲੋਕ, ਇਹ ਝੂਠ ਮਾਰਨ ਡਏ ਨੇ ਅਰਸ਼ਦ ਨੂੰ, ਇਹ ਕੋਈ ਪੈਸੇ ਲੱਭਣੇ ਕੋਈ ਨਹੀਂ, ਪਹਿਲਾਂ ਵੀ ਇੰਝ ਹੀ ਕਰਦੇ ਨੇ। ਇਹ ਪਹਿਲਾਂ ਕੀ ਕਰਦੇ ਨੇ ਮੈਂ ਤੁਹਾਨੂੰ ਦੱਸਣਾ। ਪਹਿਲਾਂ ਇਹ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖੀ ਹੈ ਕਿ ਇੱਕ ਪਾਸੇ ਜਿਹੜਾ ਨੀਰਜ ਹੈਗਾ ਹਿੰਦੁਸਤਾਨ ਦਾ, ਨੀਰਜ ਚੋਪੜਾ, ਉਹਦਾ ਤੁਸੀਂ ਘਰ ਵੇਖ ਲਓ, ਉਹ ਤੁਸੀਂ ਵੇਖੋ ਕਿ ਉਹਦਾ ਘਰ ਕਿਹੋ ਜਿਹਾ, ਉਹਦੇ ਕੋਲ ਕਿਹੋ ਜਿਹੀਆਂ ਸਹੂਲਤਾਂ ਨੇ। ਤੇ ਦੂਸਰੇ ਪਾਸੇ ਸਾਡੇ ਭਰਾ ਅਰਸ਼ਦ ਨਦੀਮ ਦਾ ਘਰ ਵੇਖ ਲਓ। ਤੇ ਇਹਨਾਂ ਹਾਲਾਤ 'ਚੋਂ ਨਿਕਲ ਕੇ ਇਸ ਮੁੰਡੇ ਨੇ ਗੋਲਡ ਮੈਡਲ ਜਿੱਤਿਆ। ਤੇ ਇਹ ਵੀ ਨਾਲ ਤੁਹਾਨੂੰ ਦੱਸਿਆ ਅਸੀਂ ਕਿ ਉਹਨੂੰ ਕੋਈ ਸਹੂਲਤ ਇਹਨਾਂ ਨਹੀਂ ਖਰੀਦ ਕੇ ਦਿੱਤੀ ਹੈ, ਅਸੀਂ ਨਹੀਂ, ਉਹਦੇ ਨਾਲ ਟ੍ਰੇਨਿੰਗ ਕਰਨ ਵਾਲੇ ਬੱਚੇ ਜਿਹੜੇ ਨੇ ਉਹ ਦੱਸਣ ਡਏ ਨੇ। ਤੇ ਉਹਨਾਂ ਨਾਲ ਆਖਿਆ ਕਿ ਜਨਾਬੇ ਵਾਲਾ ਇਹਨਾਂ ਕਿਹੜਾ ਉਹਨੂੰ ਕੁਝ ਦੇਣਾ ਹੈ, ਇਹ ਪਹਿਲਾਂ ਵੀ ਇੰਝ ਹੀ ਕਰਦੇ ਰਹੇ ਨੇ ਕਿ ਵਾਅਦੇ ਕਰਦੇ ਨੇ ਲੋਕਾਂ ਦੇ ਨਾਲ, ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਕੁਝ ਨਹੀਂ ਦਿੰਦੇ। ਮਤਲਬ ਕਿ ਵਾਅਦੇ ਕਰਕੇ ਤੇ ਜਿਸ ਵੇਲੇ ਮੌਕਾ ਆਉਂਦਾ ਹੈ ਕਿ ਉਹਨਾਂ ਨੂੰ ਕੋਈ ਚੀਜ਼ ਅਸੀਂ ਪ੍ਰੋਵਾਈਡ ਕਰਨੀ ਹੈ ਤੇ ਉਹ ਨਹੀਂ ਪ੍ਰੋਵਾਈਡ ਕਰਦੇ। ਯਾਸਰ ਸੁਲਤਾਨ ਇੱਕ ਐਥਲੀਟ ਸੀ ਜਿਹਨੇ ਏਸ਼ੀਆ ਦੇ ਵਿੱਚ ਇਸ ਤੋਂ ਪਹਿਲਾਂ ਬ੍ਰੌਂਜ਼ ਮੈਡਲ ਜਿੱਤਿਆ ਸੀ, ਉਹਨੂੰ ਸੱਦ ਕੇ ਤੇ ਉਹਨੇ ਵੀ ਮੇਰੇ ਖਿਆਲ ਇਸੇ ਹੀ ਨੇਜ਼ਾ ਸੁੱਟਣ ਦੇ ਵਿੱਚ ਹੀ, ਇਸੇ ਖੇਡ ਦੇ ਵਿੱਚ ਉਹਨੇ ਬ੍ਰੌਂਜ਼ ਮੈਡਲ ਜਿੱਤਿਆ ਸੀ। ਉਹ ਯਾਸਰ ਸੁਲਤਾਨ ਆਂਦਾ ਕਿ ਮੈਨੂੰ ਵਜ਼ੀਰ ਆਜ਼ਮ ਸ਼ਹਬਾਜ਼ ਸ਼ਰੀਫ ਨੇ ਬੁਲਾ ਕੇ ਤੇ 50 ਲੱਖ ਰੁਪਈਆ ਦੇਣ ਦਾ ਵਾਅਦਾ ਕੀਤਾ ਸੀ, ਤੇ ਐਲਾਨ ਵੀ ਕੀਤਾ ਸੀ ਕਿ 50 ਲੱਖ ਰੁਪਇਆ ਦਿੱਤਾ ਜਾਏਗਾ। ਅੱਜ ਤੱਕ ਇੱਕ ਟਕਾ ਨਹੀਂ ਦਿੱਤਾ। ਉਹ ਐਲਾਨ ਉੱਥੇ ਸ਼ਹਬਾਜ਼ ਸ਼ਰੀਫ ਸਾਹਿਬ ਨੇ ਐਲਾਨ ਕਰ ਛੱਡਿਆ, ਖਬਰ ਚੱਲ ਗਈ ਅਖਬਾਰ ਦੇ ਉੱਤੇ। ਉਸ ਤੋਂ ਬਾਅਦ ਮੈਨੂੰ 1 ਰੁਪਈਆ ਨਹੀਂ ਦਿੱਤਾ। ਹੁਣ ਅਰਸ਼ਦ ਨਦੀਮ ਦੇ ਨਾਲ ਜਿਹੜੇ ਮੁੰਡੇ ਟ੍ਰੇਨਿੰਗ ਕਰਦੇ ਨੇ ਉਹ ਇਹੀ ਆਖਣ ਡਏ ਨੇ ਕਿ ਉਹਨੂੰ ਪਹਿਲਾਂ ਵੀ ਕੋਈ ਸਹੂਲਤ ਨਹੀਂ ਲੈ ਕੇ ਦਿੱਤੀ, ਹੁਣ ਵੀ ਇਹ ਬਸ ਝੂਠੋ ਝੂਠ 44 ਲੱਗੇ ਨੇ, ਇਹ ਬਸ ਬਿਆਨ ਦੇਈ ਆਉਂਦੇ ਨੇ, ਦੇਣਾ ਲੈਣਾ ਇਹਨਾਂ ਨੇ ਕੋਈ ਸ਼ੈ ਨਹੀਂ, ਨਾ ਅਰਸ਼ਦ ਨੂੰ ਨਾ ਕਿਸੇ ਹੋਰ ਐਥਲੀਟ ਨੂੰ। ਅੱਛਾ ਜੀ, ਅੱਗੇ ਬੈਰਿਸਟਰ ਸ਼ਹਿਜ਼ਾਦ ਅਕਬਰ ਸਾਹਿਬ ਦੀ ਖਬਰ ਸੀ ਕਿ ਡੀਜੀ ISPR ਸਾਹਿਬ ਜਿਹੜੇ ਨੇ ਉਹ ਗਏ ਸਨ ਕਾਕੂਲ ਅਕੈਡਮੀ। ਉੱਥੇ ਉਹਨਾਂ ਕਿਹਾ ਵੀ ਫੌਜ ਔਰ ਸਿਆਸਤ ਦਾ ਆਪਸ 'ਚ ਇੱਕ ਦੂਜੇ ਨਾਲ ਕੋਈ ਲੈਣ ਦੇਣ ਨਹੀਂ, ਅਸੀਂ ਸਿਆਸਤ ਨਹੀਂ ਕਰਦੇ, ਅਸੀਂ ਸਿਆਸਤ 'ਚ ਕੋਈ ਮੁਦਾਖਲਤ ਨਹੀਂ ਕਰਦੇ। ਬਕੌਲ ਸ਼ਹਿਜ਼ਾਦ ਅਕਬਰ ਸਾਹਿਬ ਦੇ ਉੱਥੇ ਕੈਡਟ ਨੇ ਉੱਠ ਕੇ ਸਵਾਲ ਪੁੱਛਿਆ। ਉਹਨੇ ਕਿਹਾ ਜੀ ਮੇਰਾ ਵਾਲਦ ਤਹਿਰੀਕੇ ਇਨਸਾਫ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜ ਰਿਹਾ ਸੀ, ਸਾਡੇ ਘਰ ਛਾਪਾ ਪਿਆ ਉਹਨਾਂ ਨੂੰ ਫੜਨ ਵਾਸਤੇ, ਤੇ ਉਹਨਾਂ ਦੇ ਨਾਲ ਮਿਲਟਰੀ ਇੰਟੈਲੀਜੈਂਸ ਵਾਲੇ ਵੀ ਆਏ, ਤੇ ਅਗਰ ਤੁਹਾਡਾ ਜਿਹੜਾ ਕੋਈ ਲੈਣ ਦੇਣ ਨਹੀਂ ਸੀ ਹੈਗਾ, ਤੇ ਫਿਰ ਅਗਰ ਸਿਆਸਤ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ, ਤੇ ਫਿਰ ਮਿਲਟਰੀ ਇੰਟੈਲੀਜੈਂਸ ਉੱਥੇ ਕੀ ਕਰਨ ਡਈ ਸੀ? ਇਹ ਗੱਲ ਉਸ ਕੈਡਟ ਨੇ ਪੁੱਛੀ। ਅੱਛਾ, ਇਹ ਖਬਰ ਸ਼ਹਿਜ਼ਾਦ ਅਕਬਰ ਸਾਹਿਬ ਦੀ ਸੀ, ਅਸੀਂ ਵੀ ਦਿੱਤੀ ਵੀਲੌਗ ਦੇ ਵਿੱਚ ਜ਼ਾਹਿਰ ਹੈ। ਲੇਕਿਨ ਹੁਣ ਸਾਨੂੰ ਕਾਕੂਲ ਤੋਂ ਕਿਸੇ ਨੇ ਰਾਬਤਾ ਕਰਕੇ ਦੱਸਿਆ ਕਿ ਜਨਾਬੇ ਵਾਲਾ ਕੋਈ ਐਸੀ ਗੱਲ ਉੱਥੇ ਨਹੀਂ ਹੋਈ, ਇਹ ਗਲਤ ਖਬਰ ਹੈ। ਉਹਨਾਂ ਸਾਨੂੰ ਆਖਿਆ ਵੀ ਤੁਸੀਂ ਝੂਠੀ ਖਬਰ ਦਿੱਤੀ ਹੈ। ਅਸੀਂ ਤਾਂ ਤੁਹਾਡੇ ਨਾਲ ਵਾਅਦਾ ਕੀਤਾ ਹੋਇਆ ਕਿ ਜਿਹੜੀ ਵੀ ਖਬਰ ਸਾਡੇ ਕੋਲ, ਜਿਹੜਾ ਵੀ ਕਿਸੇ ਦਾ ਨੈਰੇਟਿਵ ਹੋਏਗਾ, ਅਸੀਂ ਤੇ ਸ਼ਹਿਜ਼ਾਦ ਅਕਬਰ ਸਾਹਿਬ ਦੀ ਖਬਰ ਸੀ ਜ਼ਾਹਿਰ ਹੈ ਤੁਹਾਡੇ ਸਾਹਮਣੇ ਰੱਖੀ ਸੀ, ਲੇਕਿਨ ਸਾਨੂੰ ਰਾਬਤਾ ਕਰਕੇ ਆਖਿਆ ਗਿਆ ਕਿ ਜੀ ਐਸਾ ਉੱਥੇ ਕੋਈ ਮਾਮਲਾ ਨਹੀਂ ਹੋਇਆ ਗਿੱਲ ਸਾਹਿਬ, ਤੇ ਤੁਸੀਂ ਗਲਤ ਖਬਰ ਨਾ ਦਿਓ, ਅਸੀਂ ਜਨਾਬ ਕੁਰੈਕਸ਼ਨ ਕਰ ਰਹੇ ਹਾਂ। ਅਗਰ ਐਸਾ ਮਾਮਲਾ ਨਹੀਂ ਹੋਇਆ ਤਾਂ ਅਸੀਂ ਕੁਰੈਕਸ਼ਨ ਕਰ ਦਿੱਤੀ ਹੈ, ਹੋਇਆ ਤਾਂ ਜ਼ਾਹਿਰ ਹੈ ਸ਼ਹਿਜ਼ਾਦ ਅਕਬਰ ਸਾਹਿਬ ਦੀ ਖਬਰ ਹੈ, ਉਹ ਇਹਦੀ ਮਜ਼ੀਦ ਡਿਟੇਲ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖ ਦੇਣਗੇ। ਅੱਛਾ ਜੀ, ਸ਼ੇਖ ਹਸੀਨਾ ਵਾਜਦ ਸਾਹਿਬਾ ਉਹ ਮੁਲਕ ਛੱਡ ਕੇ ਗਈਆਂ। ਇੱਕ ਤੇ ਉਹਨਾਂ ਦੀ ਜਿਹੜੀ ਫੇਵਰਟ ਪਾਲਤੂ ਬਿੱਲੀ ਸੀ ਨਾ, ਉਹ ਛੱਡ ਗਈਆਂ ਪਿੱਛੇ। ਉਹ 40,000 ਬੰਗਲਾਦੇਸ਼ੀ ਟਕਾ ਦੀ ਉੱਥੋਂ ਦੀ ਕਰੰਸੀ ਨੂੰ ਟਕਾ ਕਹਿੰਦੇ ਨੇ, 40,000 ਬੰਗਲਾਦੇਸ਼ੀ ਟਕਾ 'ਚ ਉਹ ਵੇਚਣ ਵਾਸਤੇ ਕਿਸੇ ਨੇ ਲਾਈ। ਉਹ ਫਿਰ ਏਜੰਸੀਆਂ ਨੂੰ ਪਤਾ ਲੱਗਾ, ਉੱਥੋਂ ਦੀਆਂ ਲਾ ਇਨਫੋਰਸਮੈਂਟ ਨੂੰ, ਉਹਨਾਂ ਨੇ ਬਿੱਲੀ ਰਿਕਵਰ ਕਰ ਲਈ ਤੇ ਉਹ ਵਿਕਣ ਨਹੀਂ ਦਿੱਤੀ। ਲੇਕਿਨ ਅਸਲ ਖਬਰ ਜਿਹੜੀ ਤੁਹਾਨੂੰ ਦੇਣ ਲੱਗੇ ਹੋਇਆ ਹੈ
ਕਿ ਸ਼ੇਖ ਹਸੀਨਾ ਨੇ ਹਿੰਦੁਸਤਾਨ ਦੇ ਇੱਕ ਚੈਨਲ ਨੂੰ ਪ੍ਰਿੰਟ ਨੂੰ ਗਾਲਬਨ ਇੱਕ ਇੰਟਰਵਿਊ ਦਿੱਤਾ ਜਿਹਦੇ 'ਚ ਉਹਨਾਂ ਆਖਿਆ ਹੈ ਕਿ ਮੇਰੇ ਕੋਲੋਂ ਅਮਰੀਕਾ ਜਿਹੜਾ ਉਹ ਸੇਂਟ ਮਾਰਟਨ ਇੱਕ ਜਜ਼ੀਰਾ ਹੈ ਬੰਗਲਾਦੇਸ਼ ਦਾ ਉਹ ਮੰਗਦਾ ਸੀ, ਉੱਥੇ ਆਪਣਾ ਅੱਡਾ ਬਣਾਉਣਾ ਚਾਹੁੰਦਾ ਸੀ ਔਰ ਮੈਂ ਉਸ ਗੱਲ ਨੂੰ ਇਨਕਾਰ ਕਰ ਦਿੱਤਾ। ਅਗਰ ਮੈਂ ਅਮਰੀਕਾ ਨੂੰ ਸੇਂਟ ਮਾਰਟਨ ਜਜ਼ੀਰਾ ਦੇ ਦਿੰਦੀ ਤੇ ਮੇਰੀ ਹਕੂਮਤ ਨਾ ਡਿੱਗਦੀ। ਇਹ ਸਾਰਾ ਕੁਝ ਮੇਰੇ ਨਾਲ ਅਮਰੀਕਾ ਨੇ ਕੀਤਾ, ਇਹ ਆਖਿਆ ਹੈ ਸ਼ੇਖ ਹਸੀਨਾ ਨੇ। ਜ਼ਾਹਿਰ ਹੈ ਇਹ ਪ੍ਰਿੰਟ ਨੂੰ ਇੰਟਰਵਿਊ ਦਿੱਤਾ ਹੈ, ਪ੍ਰਿੰਟ ਨੇ ਖਬਰ ਸ਼ਾਇਆ ਕੀਤੀ ਹੈ। ਉਹਨੇ ਖਬਰ ਕਿੰਨੀ ਠੀਕ ਹੈ ਕਿੰਨੀ ਗਲਤ ਹੈ ਇਹਦੇ ਤੇ ਬਾਅਦ 'ਚ ਗੱਲ ਕਰਾਂਗੇ। ਲੇਕਿਨ ਸ਼ੇਖ ਹਸੀਨਾ ਦਾ ਜਿਹੜਾ ਪੁੱਤਰ ਹੈ ਉਹਨੇ ਤਰਦੀਦ ਕੀਤੀ ਹੈ, ਉਹਨੇ ਆਖਿਆ ਮੇਰੀ ਮਾਂ ਨੇ ਕੋਈ ਇੰਟਰਵਿਊ ਨਹੀਂ ਦਿੱਤਾ, ਲੋਕੀ ਆਪੇ ਹੀ ਇਹ ਗੱਲ ਫੈਲਾ ਰਹੇ ਨੇ ਤੇ ਉਹਨਾਂ ਨੇ ਹਜੇ ਤੱਕ ਕਿਸੇ ਕਿਸਮ ਦਾ ਇੰਟਰਵਿਊ ਨਹੀਂ ਦਿੱਤਾ। ਬਹਰਹਾਲ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖਬਰ ਕਲੀਅਰ ਹੋ ਜਾਏਗੀ। ਜ਼ਾਹਿਰ ਹੈ ਅੱਜ ਨਹੀਂ ਤੇ ਕੱਲ ਸ਼ੇਖ ਹਸੀਨਾ ਜਿਹੜੀ ਹੈ ਉਹ ਮੀਡੀਆ ਨੂੰ ਫੇਸ ਕਰੇਗੀ ਔਰ ਕੋਈ ਨਾ ਕੋਈ ਜ਼ਾਹਿਰ ਹੈ ਬਿਆਨ ਦੇਗੀ ਤੇ ਪਤਾ ਲੱਗੇਗਾ ਕਿ ਉਹਨੇ ਇੰਟਰਵਿਊ ਦਿੱਤਾ ਸੀ ਕਿ ਨਹੀਂ, ਇਹ ਗੱਲ ਉਹਨੇ ਕੀਤੀ ਸੀ ਕਿ ਨਹੀਂ ਕੀਤੀ ਸੀ। ਬਹਰਹਾਲ ਉਹਦੇ ਪੁੱਤਰ ਨੇ ਇਹ ਕਿਹਾ ਹੈ ਕਿ ਜਦੋਂ ਵੀ ਬੰਗਲਾਦੇਸ਼ ਦੇ ਵਿੱਚ ਇੰਤਖਾਬਾਤ ਦਾ ਐਲਾਨ ਹੋਇਆ ਮੇਰੀ ਮਾਂ ਵਾਪਸ ਜਾਏਗੀ। ਪਹਿਲਾਂ ਆਉਂਦਾ ਸੀ ਹੁਣ ਕਦੇ ਵਾਪਸ ਨਹੀਂ ਜਾਏਗੀ, ਹੁਣ ਉਹਨਾਂ ਨਵਾਂ ਟਵੀਟ ਕੀਤਾ ਕਿ ਮੇਰੀ ਮਾਂ ਵਾਪਸ ਜਾਏਗੀ ਔਰ ਇਲੈਕਸ਼ਨ ਲੜੇਗੀ। ਨਾਲ ਉਹਨਾਂ ਇਹ ਵੀ ਆਖਿਆ ਕਿ ਮੇਰੀ ਮਾਂ ਨੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ, ਅਸਤੀਫਾ ਦੇਣ ਤੋਂ ਬਗੈਰ ਹੀ ਉਹ ਬੰਗਲਾਦੇਸ਼ ਛੱਡ ਕੇ ਆ ਗਏ ਸਨ। ਤੇ ਇਹ ਜੋ ਕੁਝ ਵੀ ਪਿੱਛੇ ਹਕੂਮਤ ਬਣ ਰਹੀ ਹੈ ਤੇ ਡਾਕਟਰ ਸਾਹਿਬ ਨੂੰ ਲਾ ਦਿੱਤਾ ਉੱਥੇ ਸਰਬਰਾਹ, ਇਹ ਸਭ ਗੈਰ ਆਇਨੀ ਗੈਰ ਕਾਨੂੰਨੀ ਹੈ। ਅਜੇ ਤੱਕ ਮੇਰੀ ਮਾਂ ਹੀ ਉੱਥੋਂ ਦੀ ਵਜ਼ੀਰ ਆਜ਼ਮ। ਦੂਸਰੇ ਪਾਸੇ ਜਿਹੜੇ ਡਾਕਟਰ ਯੂਨਸ ਸਾਹਿਬ ਨੇ ਉਹਨਾਂ ਨੇ ਤੁਲਬਾ ਨੂੰ ਇਹ ਆਖਿਆ ਹੈ ਕਿ ਜੇ ਤੁਸੀਂ ਤਸ਼ੱਦਦ ਮਾਈਨੋਰਿਟੀਜ਼ ਦੇ ਉੱਤੇ ਖਤਮ ਨਾ ਕੀਤਾ, ਮਜ਼ਲੂਮਾਂ ਤੇ ਖਤਮ ਨਾ ਕੀਤਾ ਤੇ ਮੈਂ ਅਸਤੀਫਾ ਦੇ ਦਿਆਂਗਾ, ਮੈਂ ਇਸ ਹਕੂਮਤ ਨੂੰ ਜਾਰੀ ਨਹੀਂ ਰੱਖਾਂਗਾ। ਇਹ ਖਬਰਾਂ ਤੇ ਸੀ ਜੀ ਬੰਗਲਾਦੇਸ਼ ਤੋਂ। ਅੱਛਾ ਜੀ, ਅੱਗੇ ਜਿਹੜੀਆਂ ਤੁਹਾਡੇ ਸਾਹਮਣੇ ਖਬਰਾਂ ਰੱਖੀਆਂ ਨੇ ਉਹ ਖਬਰ ਹੈ ਕਿ ਜਵੇਦ ਚੌਧਰੀ ਸਾਹਿਬ ਆਂਦੇ ਨੇ ਕਿ ਨਵਾਜ਼ ਸ਼ਰੀਫ ਸਾਹਿਬ ਡਿਪਰੈਸ਼ਨ 'ਚ ਨੇ। ਹਾਂਜੀ, ਉਹ ਆਂਦੇ ਨੇ ਕਿ ਨਵਾਜ਼ ਸ਼ਰੀਫ ਸਾਹਿਬ ਘਬਰਾਏ ਨੇ, ਡਿਪਰੈਸ਼ਨ 'ਚ ਨੇ ਔਰ ਉਹ ਇਸ ਵੇਲੇ ਬੜੇ ਉਦਾਸ ਨੇ। ਡਿਪਰੈਸ਼ਨ ਉਹਨਾਂ ਨੂੰ ਇਹ ਕਿ ਦੁਨੀਆ ਉਹਨਾਂ ਨੂੰ ਚੋਰ ਚੋਰ ਆਖਦੀ ਹੈ ਤੇ ਹੁਣ ਇਲੈਕਸ਼ਨ ਚੋਰੀ ਦਾ ਵੀ ਇਲਜ਼ਾਮ ਹੈ ਤੇ ਇਮਰਾਨ ਖਾਨ ਦੇ ਵੋਟਰ ਸਪੋਰਟਰਾਂ ਨੇ ਆਵਾਮ ਨੂੰ ਇੰਨਾ ਬਦਦਿਲ ਕਰ ਦਿੱਤਾ ਉਹਨਾਂ ਦੇ ਖਿਲਾਫ ਕਿ ਮੀਆਂ ਇਹ ਜਵੇਦ ਚੌਧਰੀ ਸਾਹਿਬ ਆਖਣ ਡਏ ਨੇ ਕਿ ਮੀਆਂ ਸਾਹਿਬ ਇੰਨੇ ਡਿਪਰੈਸ਼ਨ 'ਚ ਨੇ, ਇੰਨੇ ਘਬਰਾਏ ਨੇ ਕਿ ਉਹ ਘਰੋਂ ਡਰਦੇ ਬਾਹਰ ਨਹੀਂ ਨਿਕਲਦੇ ਕਿ ਮੈਂ ਨਿਕਲਾਂਗਾ ਤੇ ਬਾਹਰ ਮੇਰੀ ਕੋਈ ਨਾ ਕੋਈ ਬੇਇੱਜ਼ਤੀ ਕਰ ਦੇਗਾ, ਮੈਨੂੰ ਹੁਸ਼ਤਾਂ ਕਰੇਗਾ, ਮੇਰੇ ਤੇ ਉਹ ਤਾਨਾਜ਼ਨੀ ਕਰੇਗਾ, ਮੇਰੇ ਤੇ ਕੋਈ ਆਵਾਜ਼ ਕੱਸੇਗਾ। ਇਸ ਡਰ ਦੀ ਵਜ੍ਹਾ ਤੋਂ ਮੀਆਂ ਸਾਹਿਬ ਘਰ ਤੋਂ ਬਾਹਰ ਨਹੀਂ ਨਿਕਲਦੇ ਤੇ ਡਰੇ ਘਰ ਬੈਠੇ ਨੇ। ਜਵੇਦ ਚੌਧਰੀ ਸਾਹਿਬ ਦੇ ਮੁਤਾਬਕ ਉਹ ਇਕੱਲੇ ਰਹਿ ਗਏ ਨੇ, ਉਹਨਾਂ ਦਾ ਕੋਈ ਦੋਸਤ ਨਹੀਂ ਹੈ, ਉਹ ਇਕੱਲੇ ਹੀ ਬੈਠੇ ਰਹਿੰਦੇ ਨੇ, ਉਦਾਸ ਰਹਿੰਦੇ ਨੇ। ਮਤਲਬ ਕਿ ਜਵੇਦ ਚੌਧਰੀ ਸਾਹਿਬ ਨੇ ਉਹਨਾਂ ਨੂੰ ਮਜ਼ਲੂਮ ਬਣਾ ਕੇ ਪੇਸ਼ ਕੀਤਾ। ਹਾਲਾਂਕਿ ਉਹਨਾਂ ਜਿਹੜੀ ਦਵਾਈ ਵੇਚਦੇ ਨੇ ਜਵੇਦ ਚੌਧਰੀ ਸਾਹਿਬ ਮਰਦਾਨਾ ਨਾਂ ਦੀ, ਉਹਦੀਆਂ ਕੋਈ 2 ਗੋਲੀਆਂ ਜਾਂ 2 ਪਿੰਨੀਆਂ ਖਵਾ ਦਿੰਦੇ ਮੇਰਾ ਖਿਆਲ ਨਵਾਜ਼ ਸ਼ਰੀਫ ਸਾਹਿਬ ਨੂੰ ਤੇ ਤਗੜੇ ਤੁਗੜੇ ਹੋ ਕੇ ਆਪਣਾ ਕੰਮ ਕੁਮ ਕਰਦੇ ਕੋਈ। ਲੇਕਿਨ ਬਹਰਹਾਲ ਜਵੇਦ ਚੌਧਰੀ ਸਾਹਿਬ ਨੂੰ ਆਖਣ ਡਏ ਨੇ ਵੀ ਉਹ ਇਸ ਵੇਲੇ ਬੜੇ ਮਾਯੂਸ ਨੇ, ਉਹਨਾਂ ਨੂੰ ਬਿਲਕੁਲ ਮਜ਼ਲੂਮ ਬਣਾ ਕੇ ਪੇਸ਼ ਕੀਤਾ। ਹਾਲਾਂਕਿ ਜਵੇਦ ਚੌਧਰੀ ਸਾਹਿਬ ਨੂੰ ਦੱਸਣਾ ਚਾਹੀਦਾ ਵੀ ਨਵਾਜ਼ ਸ਼ਰੀਫ ਸਾਹਿਬ ਨੂੰ ਅਸਲ ਖਤਰਾ ਹੈ ਵੀ ਜਿਹੜੇ ਬਿਜਲੀ ਦੇ ਬਿੱਲ ਲੋਕ ਅਦਾ ਕਰਨ ਡਏ ਨੇ, ਬਲਕਿ ਅਦਾ ਨਹੀਂ ਕਰਨ ਡਏ, ਲੋਕ ਆਪਣੀਆਂ ਜਾਨਾਂ ਲੈਣ ਡਏ ਨੇ। ਹਰ ਰੋਜ਼ ਖਬਰ ਆਉਂਦੀ 2-2 3-3 ਬੰਦੇ ਆਪਣੀਆਂ ਜਾਨਾਂ ਲੈਣ ਡਏ ਨੇ, ਬਿਜਲੀ ਦੇ ਬਿੱਲ ਨਹੀਂ ਅਦਾ ਕਰ ਪਾ ਰਹੇ। ਉਸ ਵਜ੍ਹਾ ਤੋਂ ਨਵਾਜ਼ ਸ਼ਰੀਫ ਸਾਹਿਬ ਨੂੰ ਡਰ ਹੈ ਕਿਉਂਕਿ ਬਿਜਲੀ ਦਾ ਸਾਰਾ ਜਿਹੜਾ ਖਾਤਾ ਆਵਾਮ ਦੇ ਗਲ ਪਾਇਆ ਹੋਇਆ ਇਹ ਕੁਝ ਪੀਪਲਸ ਪਾਰਟੀ ਨੇ ਪਾਇਆ ਤੇ ਬਹੁਤਾ ਜਿਹੜਾ ਉਹ ਨਵਾਜ਼ ਸ਼ਰੀਫ ਉਹਨਾਂ ਨੇ ਪਾਇਆ। ਇਹਨਾਂ ਦੇ ਭਰਾ ਦੇ ਆਪਣੇ ਬਿਜਲੀ ਘਰ ਨੇ, ਇਹ ਇਹਨਾਂ ਦੇ ਸ਼ਹਬਾਜ਼ ਸ਼ਰੀਫ ਸਾਹਿਬ ਦੇ ਪੁੱਤਰਾਂ ਦੇ, ਔਰ ਉੱਥੋਂ ਜ਼ਾਹਿਰ ਉਹਨਾਂ ਨੂੰ ਮੁਨਾਫਾ ਵੀ ਆਉਂਦਾ। ਇਹ ਹੀ ਸਾਰੇ ਠੇਕੇ ਦੇਣ ਵਾਲੇ ਨੇ ਇਹਨਾਂ ਦੀਆਂ ਹਕੂਮਤਾਂ ਦੇ ਵਿੱਚ, ਇਹ ਹੀ ਇਹ ਬਿਜਲੀ ਘਰ ਲਾ ਕੇ ਗਏ ਨੇ, ਇਹ ਹੀ ਇਹਨਾਂ ਦੇ ਸੌਦੇ ਕਰਕੇ ਗਏ ਨੇ, ਇਹਨਾਂ ਨੇ ਆਵਾਮ ਦੇ ਗਲ ਦੇ ਵਿੱਚ ਇਹ ਤੌਕ ਪਾਇਆ ਹੋਇਆ। ਇਸ ਲਈ ਇਹਨਾਂ ਨੂੰ ਅਸਲ ਖਤਰਾ ਆਵਾਮ ਦੇ ਕੋਲੋਂ ਇਹ ਹੈ ਕਿ ਆਵਾਮ ਨੂੰ ਹੁਣ ਪਤਾ ਲੱਗ ਗਿਆ ਵੀ ਇਹ ਚੋਰ ਤੇ ਹੈ ਹੀ ਸਨ, ਇਹ ਜ਼ਾਲਮ ਵੀ ਸਨ, ਇਹ ਸਫਾਕ ਵੀ ਸਨ ਤੇ ਸਾਡੀ ਇਹ ਆਉਣ ਵਾਲੀ ਜ਼ਿੰਦਗੀ ਵੀ ਤਬਾਹ ਕਰਕੇ ਚਲੇ ਗਏ ਨੇ। ਇਸ ਵਜ੍ਹਾ ਤੋਂ ਇਹ ਬਾਹਰ ਹੀ ਨਿਕਲਦੇ। ਗੱਲ ਪੂਰੀ ਦੱਸੋ ਅਗਰ ਦੱਸਣੀ ਹੈ ਤੇ। ਅੱਛਾ ਜੀ, ਇਮਰਾਨ ਖਾਨ ਦਾ ਟਿਕਟ ਨਾ ਹੁੰਦਾ ਤੇ ਮੇਰੀ ਬੁੱਢੀ ਨੇ ਵੀ ਮੈਨੂੰ ਵੋਟ ਨਹੀਂ ਸੀ ਦੇਣਾ। ਇਹ ਮੇਜਰ ਰਿਟਾਇਰਡ ਇਕਬਾਲ ਖਟਕ ਸਾਹਿਬ ਨੇ ਇਨਕਸ਼ਾਫ ਕੀਤਾ। ਉਹਨਾਂ ਕਿਹਾ ਬੜੇ ਬੁਰੇ ਹਾਲਾਤ ਵੇਖੇ ਪਰ ਮੈਂ ਇਮਰਾਨ ਖਾਨ ਨੂੰ ਨਹੀਂ ਛੱਡਿਆ। ਅਸਲ ਗੱਲ ਉਹਨਾਂ ਕੀਤੀ ਵੀ ਹੁਣ ਤੇ ਘਰੋਂ ਵੀ ਵੋਟ ਨਹੀਂ ਸੀ ਲੱਭਣੇ ਅਗਰ ਇਮਰਾਨ ਖਾਨ ਦਾ ਟਿਕਟ ਸਾਡੇ ਕੋਲ ਨਾ ਹੁੰਦਾ। ਅੱਛਾ ਜੀ, ਮੁਹੰਮਦ ਮਾਲਿਕ ਸਾਹਿਬ ਨੇ ਇੱਕ ਬੜਾ ਇੰਟਰਸਟਿੰਗ ਤਜਜ਼ੀਆ ਕੀਤਾ। ਮੁਹੰਮਦ ਮਾਲਿਕ ਸਾਹਿਬ ਨੇ ਕਿਹਾ ਹੈ ਕਿ ਇਮਰਾਨ ਖਾਨ ਦੀ ਸਿਆਸਤ ਦਾ ਇੱਕ ਆਪਣਾ ਹੀ ਸਟਾਈਲ ਹੈ, ਇੱਕ ਆਪਣਾ ਹੀ ਤਰੀਕਾ ਹੈ। ਉਹ ਗੱਲ ਥੱਲੇ ਨਹੀਂ ਡਿੱਗਣ ਦਿੰਦਾ, ਉਹ ਚੁੱਕਵਾਂ ਹੀ ਰੱਖਦਾ ਕੰਮ, ਮਤਲਬ ਚੁੱਕ ਹੀ ਰੱਖਦਾ ਕੰਮ, ਔਰ ਆਵਾਮ ਦੀਆਂ ਉਮੰਗਾਂ ਦੀ ਗੱਲ ਕਰਦਾ। ਉਹ ਕਦੀ ਕੋਈ ਨੀਵੀਂ ਲਿੱਸੀ ਥੱਕੀ ਹੋਈ ਗੱਲ ਨਹੀਂ ਕਰਦਾ। ਉਹਦੇ ਵਾਸਤੇ ਉਹਨੂੰ ਜਿੰਨਾ ਵੀ ਭਾਵੇਂ ਨੁਕਸਾਨ ਉਠਾਉਣਾ ਪੈ ਜੇ ਨਾ ਉਹ ਡਰਦਾ। ਉਹਨੂੰ ਕੋਈ ਜਿੰਨਾ ਡਰਾਉਂਦਾ ਉਹਨਾਂ ਉੱਠ ਕੇ ਖਲੋ ਜਾਂਦਾ। ਉਹਨੂੰ ਕੋਈ ਆਖਦਾ ਵੀ ਤੇਰੇ ਨਾਲ ਆਹ ਕਰ ਦੇਣਾ, ਉਹ ਕਹਿੰਦਾ ਕਰ ਲਓ। ਉਹ ਕਿਉਂਕਿ ਆਪ ਨਹੀਂ ਡਰਦਾ, ਘਬਰਾਉਂਦਾ ਨਹੀਂ, ਬੈਕਫੁੱਟ ਤੇ ਨਹੀਂ ਜਾਂਦਾ, ਚੱਕਵਾਂ ਰੱਖਦਾ ਕੰਮ ਨੂੰ। ਜਦੋਂ ਆਪ ਚੁੱਕ ਕੇ ਰੱਖਦਾ ਕੰਮ ਤੇ ਆਵਾਮ ਵੀ ਨਾਲ ਉਹਦੇ ਨਾਲ ਚੁੱਕ ਕੇ ਰੱਖਦੀ ਹੈ। ਇਸ ਲਈ ਉਹਦਾ ਜਿਹੜਾ ਵੋਟਰ ਸਪੋਰਟਰ ਹੈ ਉਹਦਾ ਮੋਰਾਲ ਜਿਹੜਾ ਬਹੁਤ ਹਾਈ ਹੈ, ਉਹਦਾ ਮੋਰਾਲ ਥੱਲੇ ਜਾਂਦਾ ਹੀ ਨਹੀਂ। ਇਹ ਚਾਹੁੰਦੇ ਨੇ ਕਿ ਇਮਰਾਨ ਖਾਨ ਦੇ ਵੋਟਰ ਸਪੋਰਟਰ ਦਾ ਮੋਰਾਲ ਥੱਲੇ ਜਾਏ ਤੇ ਇਹ ਉਹਨੂੰ ਢਾਹ ਲੈਣ, ਸੁੱਟ ਲੈਣ। ਇਮਰਾਨ ਖਾਨ ਦਾ ਵੋਟਰ ਸਪੋਰਟਰ ਤਣ ਕੇ ਔਰ ਤਿੜ ਕੇ ਇਮਰਾਨ ਖਾਨ ਦੇ ਨਾਲ ਖਲੋਤਾ ਹੋਇਆ ਤੇ ਪੂਰਾ ਜਨਾਬੇ ਵਾਲਾ ਭਰਵਾਂ ਕਿਸਮ ਦਾ ਉਹਦਾ ਰਿਸਪੌਂਸ ਹੈ। ਇਸ ਲਈ ਉਹਨਾਂ ਕਿਹਾ ਉਹਨਾਂ ਦੀ ਇੱਕ ਆਪਣੀ ਸਿਆਸਤ ਹੈ ਤੇ ਉਹ ਉਸੇ ਤਰੀਕੇ ਨਾਲ ਰਹਿਣੀ ਹੈ। ਇਸੇ ਦੇ ਨਾਲ ਕਾਸ਼ਿਫ ਅਬਾਸੀ ਸਾਹਿਬ ਨੇ ਇੱਕ ਤਜਜ਼ੀਆ ਦਿੱਤਾ। ਉਹਨਾਂ ਕਿਹਾ ਜਿਸ ਦਿਨ ਇਮਰਾਨ ਖਾਨ ਦੀ ਗੱਡੀ ਉਹ ਅਡਿਆਲਾ ਜੇਲ੍ਹ ਤੋਂ ਬਾਹਰ ਆ ਗਈ ਨਾ,
ਉਹ ਐਡੀ ਵੱਡੀ ਤਬਦੀਲੀ ਹੋਣੀ ਹੈ ਜਿਸ ਵੇਲੇ ਇਮਰਾਨ ਖਾਨ ਨੇ ਆਜ਼ਾਦ ਹੋ ਕੇ ਉਹਨਾਂ ਦੀ ਜ਼ਮਾਨਤ ਤੇ ਹੋਣੀ ਅੱਜ ਨਹੀਂ ਤੇ ਕੱਲ ਇਨਸ਼ਾਅੱਲਾ, ਜਿਸ ਵੇਲੇ ਜੇਲ੍ਹ ਤੋਂ ਬਾਹਰ ਆਏ ਔਰ ਉਹ ਗੱਡੀ ਬਾਹਰ ਨਿਕਲੀ, ਉਹ ਜਿਹੜਾ ਇੱਕ ਈਵੈਂਟ ਹੋਣਾ ਨਾ ਜਿਹਦੇ ਵਿੱਚ ਇਮਰਾਨ ਖਾਨ ਨੇ ਜੇਲ੍ਹੋਂ ਬਾਹਰ ਨਿਕਲਣਾ, ਉਹ ਹੀ ਐਡੀ ਵੱਡੀ ਤਬਦੀਲੀ ਹੋਣੀ ਹੈ ਕਿ ਬੜੇ ਬੜੇ ਜਿਹੜੇ ਆਪਣੇ ਆਪ ਨੂੰ ਇਸ ਵੇਲੇ ਬੰਦ ਬੰਨੀ ਬੈਠੇ ਨੇ ਨਾ, ਔਰ ਉਹਨਾਂ ਆਖਿਆ ਵੀ ਅਸੀਂ ਪੂਰਾ ਮੁਲਕ ਕੰਟਰੋਲ 'ਚ ਲਿਆ ਤੇ ਨੈਰੇਟਿਵ ਕੰਟਰੋਲ 'ਚ ਲਿਆ ਤੇ ਹਰ ਸ਼ੈ ਕੰਟਰੋਲ 'ਚ ਕੀਤੀ ਹੈ, ਉਹ ਹਰ ਚੀਜ਼ ਰੇਤ ਦੀ ਦੀਵਾਰ ਤਰ੍ਹਾਂ ਡਿੱਗ ਪੈਣੀ ਹੈ। ਤੇ ਉਹ ਇੱਕ ਇਟਸੈਲਫ ਇਮਰਾਨ ਖਾਨ ਦਾ ਨਿਕਲਣਾ ਇੱਕ ਐਡੀ ਵੱਡੀ ਸਿਆਸੀ ਤਬਦੀਲੀ ਹੋਣੀ ਹੈ ਕਿ ਲੋਕਾਂ ਦੇ ਕੋਲੋਂ ਉਸ ਤੋਂ ਬਾਅਦ ਆਪਣੀ ਜਿਹੜੀ ਪੋਜੀਸ਼ਨ ਹੈ ਉਹ ਕੰਟਰੋਲ ਨਹੀਂ ਕੀਤੀ ਜਾਣੀ। ਅੱਛਾ ਜੀ, ਅੱਗੇ ਜਿਹੜੀ ਤੁਹਾਡੇ ਸਾਹਮਣੇ ਚਿੱਠੀ ਪੱਤਰ ਰੱਖਣਾ ਉਹ ਇਹ ਹੈ ਕਿ ਦੁਨੀਆ ਦੇ ਵਿੱਚ ਜਿਹੜੇ ਟੌਪ ਦੇ 20 ਮੁਲਕ ਨੇ ਨਾ, ਹਾਂਜੀ ਜਿਹੜੇ ਦੁਨੀਆ ਦੇ ਟੌਪ ਦੇ 20 ਮੁਲਕ ਨੇ, ਉਹ ਟੌਪ ਦੇ 20 ਮੁਲਕ ਕਾਹਦੇ 'ਚ ਜਿੱਥੋਂ ਲੋਕੀ ਤੰਗ ਆ ਕੇ ਉਹਨਾਂ ਮੁਲਕਾਂ ਨੂੰ ਛੱਡ ਕੇ ਚਲੇ ਗਏ ਨੇ। ਹਾਂਜੀ, ਉਹਨਾਂ ਮੁਲਕਾਂ ਦੇ ਵਿੱਚ ਪਾਕਿਸਤਾਨ ਜਿਹੜਾ ਉਹ ਨੰਬਰ 1 ਆਇਆ। ਆਖਿਰਕਾਰ ਅਸੀਂ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਨੰਬਰ 1 ਆ ਗਏ ਹਾਂ, ਔਰ ਨੰਬਰ 1 ਆਏ ਅਸੀਂ ਕਿ ਪਾਕਿਸਤਾਨੀ ਜਿਹੜੇ ਮੁਲਕ ਛੱਡ ਕੇ ਗਏ ਨੇ ਉਹਦੇ ਵਿੱਚ ਅਸੀਂ ਨੰਬਰ 1 ਆ ਰਹੇ ਹਾਂ। ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੇ 20 ਟੌਪ ਦੇ ਮੁਲਕ ਨੇ ਨਾ ਜਿੱਥੋਂ ਲੋਕੀ ਮਾਯੂਸ ਹੋ ਕੇ ਛੱਡ ਕੇ ਚਲੇ ਗਏ ਨੇ, ਉਹਨਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਅਸੀਂ ਹਾਂ, ਮਤਲਬ ਪੂਰੀ ਦੁਨੀਆ 'ਚ ਪਹਿਲੇ ਨੰਬਰ ਤੇ, ਔਰ ਦੂਜੇ ਨੰਬਰ ਤੇ ਸੁਡਾਨ ਹੈ ਤੇ ਤੀਜੇ ਤੇ ਇੰਡੀਆ ਹੈ। ਇਹ ਹਾਲਾਤ 'ਚ ਤੇ ਅਗਲੀ ਗੱਲ ਮੈਂ ਇਸ ਦੇ ਉੱਤੇ ਕੋਈ ਨਹੀਂ ਕਰਦਾ ਕਿਉਂਕਿ ਤੁਸੀਂ ਆਪ ਸਮਝਦਾਰ ਹੋ। ਅਗਲੀ ਖਬਰ ਤੁਹਾਡੇ ਸਾਹਮਣੇ ਦਿੰਨੇ ਕਿ ਪੁਰਤਸ਼ੱਦਦ ਤਹਿਰੀਕ ਤੇ ਉਕਸਾਉਣ ਵਾਲੇ ਤੁਲਬਾ ਨੂੰ 4th ਸ਼ੈਡਿਊਲ 'ਚ ਪਾ ਦਿੱਤਾ ਜਾਏਗਾ। ਮਾਸ਼ਾਅੱਲਾ, ਵਾਹ 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 ਵਾਹ। ਇਹ ਫੈਸਲਾ ਕੀਤਾ ਜੀ ਹਕੂਮਤ ਨੇ ਕਿ ਐਸੇ ਤਾਲਿਬ ਇਲਮ ਜਿਹੜੇ ਇhtਜਾਜ ਦੀ ਗੱਲ ਕਰਨ ਡਏ ਨੇ ਬੰਗਲਾਦੇਸ਼ ਦੇ ਹਾਲਾਤ ਵੇਖਣ ਤੋਂ ਬਾਅਦ, ਜਿਹੜੇ ਇਹ ਆਖਣ ਡਏ ਨੇ ਵੀ ਪਾਕਿਸਤਾਨ 'ਚ ਵੀ ਤੁਲਬਾ ਇhtਜਾਜ ਕਰਨਗੇ, ਉਹਨਾਂ ਨੂੰ ਧਮਕੀ ਲਾਈ ਹੈ ਵੀ ਤੁਹਾਡੇ ਨਾਂ 4th ਸ਼ੈਡਿਊਲ 'ਚ ਪਾ ਦੇਣੇ ਨੇ। 4th ਸ਼ੈਡਿਊਲ ਕੀ ਹੁੰਦਾ? ਉਹਦੇ 'ਚ ਜਿਹੜੇ ਖਤਰਨਾਕ ਦਹਿਸ਼ਤਗਰਦ ਹੁੰਦੇ ਨੇ ਉਹਨਾਂ ਦੇ ਨਾਂ ਪਾਏ ਜਾਂਦੇ ਨੇ। ਮਤਲਬ ਕਿ ਨਾ ਉਹਨਾਂ ਦੀ ਕੋਈ ਪ੍ਰਾਪਰਟੀ ਰਹਿ ਜਾਂਦੀ ਉਸ ਤੋਂ ਬਾਅਦ, ਨਾ ਉਹਨਾਂ ਦਾ ਪਾਸਪੋਰਟ ਰਹਿ ਜਾਂਦਾ, ਨਾ ਸ਼ਨਾਖਤੀ ਕਾਰਡ ਰਹਿ ਜਾਂਦਾ, ਨਾ ਨੌਕਰੀ ਕਰ ਸਕਦੇ ਨੇ, ਨਾ ਪੜ੍ਹ ਸਕਦੇ ਨੇ। ਮਤਲਬ ਉਹ ਜੇਲ੍ਹ 'ਚ ਹੀ ਰਹਿਣਗੇ, ਬਾਹਰ ਨਹੀਂ ਜੀ ਸਕਦੇ। ਉਹਨਾਂ ਨੂੰ ਇੱਕ ਕਿਸਮ ਦਾ ਦਹਿਸ਼ਤਗਰਦ ਡਿਕਲੇਅਰ ਕਰ ਦਿੱਤਾ ਜਾਂਦਾ। ਇਹ ਧਮਕੀ ਲਾਈ ਹੈ ਤਾਂ ਕਿ ਸਟੂਡੈਂਟ ਜਿਹੜੇ ਨੇ ਉਹ ਇਹ ਸੋਚਣ ਵੀ ਨਾ, ਉਹ ਖੌਫ ਉਹਨਾਂ ਦੇ ਉੱਤੇ ਖੌਫ ਤਾਰੀ ਹੋ ਜਾਏ, ਔਰ ਬਿਲਕੁਲ ਨਾ ਸੋਚਣ ਕਿ ਉਹਨਾਂ ਬਾਹਰ ਨਿਕਲਣਾ ਜਾਂ ਕੋਈ ਇhtਜਾਜ ਕਰਨਾ ਜਾਂ ਕੋਈ ਮੁਜ਼ਾਹਰਾ ਕਰਨਾ। ਮਤਲਬ ਉਹਨਾਂ ਨੂੰ ਦਬਾ ਦਿਓ, ਬਿਲਕੁਲ ਉਹਨਾਂ ਦੀ ਅਗਰ ਇਹ ਖੁਆਇਸ਼ ਹੈ ਨਾ ਕਿ ਬਾਹਰ ਨਿਕਲ ਕੇ ਉਹਨਾਂ ਕੋ ਮੁਜ਼ਾਹਰਾ ਕਰਨਾ ਹੈ ਤਾਂ ਉਹਨਾਂ ਨੂੰ ਦਬਾ ਦਿਓ। ਖਬਰਾਂ ਹੋਰ ਵੀ ਸਨ ਲੇਕਿਨ ਮੈਨੂੰ ਦਿਓ ਇੱਥੋਂ ਇਜਾਜ਼ਤ। ਰੱਬ ਰੱਖ।